देखो पंजाब च बड़ी गंदी खेड दिल्ली ਦੀਆਂ ਏਜੰਸੀਆਂ ਨੇ ਖੇਡੀ ਹੈ ਪਹਿਲੇ ਦਿਨ ਤੋਂ। ਪੰਜਾਬ ਦਾ ਇਸ਼ੂ ਕਦੇ ਵੀ ਹਿੰਦੂ ਸਿੱਖ ਇਸ਼ੂ ਨਹੀਂ ਸੀ। ਨਵੰਬਰ 84 ਚ ਹਜ਼ਾਰਾਂ ਸਿੱਖ ਬਾਹਰ ਮਾਰੇ, ਪਰ ਪੰਜਾਬ 'ਚ ਇੱਕ ਵੀ ਘਟਨਾ ਐਸੀ ਨਹੀਂ ਹੈ ਜਿਹਦੇ 'ਚ ਕਿ ਇਹ ਹੋਏ ਕਿ ਜੀ ਸਿੱਖਾਂ ਦੀ ਭੀੜ ਨਿਕਲੀ ਤੇ ਉਹਨੇ ਜਾ ਕੇ ਕਿਸੇ ਹਿੰਦੂ ਨੂੰ ਫੜ ਕੇ ਜਿਹੜਾ ਉਹ ਮਾਰਿਆ ਹੋਏ ਉਹਦਾ ਘਰ ਨਾ। ਇਸ ਕਿਸਮ ਦੀ ਜਿਹੜੀ ਡਿਵਾਈਡਿੰਗ ਲਾਈਨ 47 ਤੋਂ ਹੀ ਸ਼ੁਰੂ ਹੋਈ, ਉਹਦਾ ਨਤੀਜਾ ਸੀ ਕਿ ਪਹਿਲਾ ਜਿਹੜਾ ਵੱਡਾ ਗੁਨਾਹ ਪੰਜਾਬ ਦੇ ਸਾਡੇ ਹਿੰਦੂ ਭਰਾਵਾਂ ਭੈਣਾਂ ਨੇ ਕੀਤਾ, ਜਿਸ ਦੀ ਮੈਂ ਸਮਝਦਾ ਵੀ ਸਜ਼ਾ ਸਾਰਾ ਪੰਜਾਬ ਔਰ ਸਿੱਖ ਕੌਮ ਖਾਸ ਤੌਰ ਤੇ ਅੱਜ ਤੱਕ ਭੁਗਤ ਰਹੀ ਹੈ। ਉਹ ਸੀ ਕਿ 1951 ਦੀ ਸੈਂਸਸ ਵੇਲੇ अपनी ज़बान हिंदी लिखाना, पंजाबी तो ही मुनकर हो जाए। वो कहते पंजाबी ये तो गंवारों की भाषा है। हुण अज भी साडे पंजाब दे हिंदू भैन भरा इस पक्षों हुण ठीक सुचेत पिछलियां मरदमशुमारियां च ठीक पंजाबी लिखांदे ने, लेकिन जे यही गलती उदों ना कीती हुंदी तो फिर पंजाब इन्ना सिमट के ना रह जांदा है, नफरत दी ਲਾਈਨ ਨਾ ਹੁੰਦੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਬੀਜੇਪੀ ਬਿਲਕੁਲ ਫਿਰਕੂ ਲੀਹਾਂ ਤੇ ਪ੍ਰਚਾਰ ਕਰ ਰਹੇ ਹਨ। ਪੰਜਾਬ ਦੇ ਹਿੰਦੂਆਂ ਨੂੰ ਅਸੁਰੱਖਿਅਤ ਦੱਸ ਕੇ ਉਹ ਹਿੰਦੂਆਂ ਦੀਆਂ ਵੋਟਾਂ ਵੀ ਹਥਿਆਣਾ ਚਾਹੁੰਦੇ ਹਨ ਅਤੇ ਨਾਲ ਦੀ ਨਾਲ ਸਿੱਖਾਂ ਨੂੰ ਵੀ ਗੁੰਮਰਾਹ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਇੱਕ ਨਿਹਾਇਤ ਇਮਾਨਦਾਰ, ਸਚਿਆਰੇ ਔਰ ਇੱਕ ਆਪਣੀ ਕਨਵਿਕਸ਼ਨ ਦੇ ਮਾਲਕ ਨੇ। ਉਹਨਾਂ ਦਾ ਲੋਕਾਂ ਦੇ ਨਾਲ ਪਿਆਰ ਹੈ, ਆਪਣੇ ਕਿੱਤੇ 'ਚ ਉਹ ਐਕਸਪਰਟ ਵੀ ਨੇ, ਇਮਾਨਦਾਰ ਵੀ ਨੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 5 ਸਾਲ ਉਹ ਮੈਂਬਰ ਪਾਰਲੀਮੈਂਟ ਰਹੇ, ਭਾਵੇਂ ਚੁਣੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਗਏ ਸੀ। ਪਰ ਪਹਿਲੇ ਮੌਕੇ ਦੇ ਉੱਤੇ ਹੀ ਜਦੋਂ ਪਹਿਲੀ ਸਪੀਚ ਕਰਨੀ ਸੀ, ਉਹਨਾਂ ਨੇ ਇਹਦਾ ਰਾਘਵ ਚੱਡੇ ਦਾ ਤਾਂ ਦੂਜਾ ਕਿਹਾ। ਉਹਨਾਂ ਨੇ ਕਿਹਾ ਜੀ ਇਹ ਆਇਆ ਮੇਰੇ ਕੋਲ ਕਿ ਜੀ ਆਹ ਤੁਸੀਂ ਬੋਲਣਾ। ਉਹ ਕਹਿੰਦਾ ਵੀ MP ਮੈਂ ਬਣਿਆ ਕਿ ਤੂੰ ਬਣਿਆ? ਨਹੀਂ, ਕਹਿੰਦੇ ਪਾਰਟੀ ਹਾਈ ਕਮਾਂਡ ਦਾ ਹੁਕਮ ਹੈ। ਉਹ ਕਹਿੰਦੇ ਚਾਰੋਂ ਹੀ ਨੁਕਤੇ ਜਿਹੜੇ ਨੇ ਦਿੱਲੀ ਨਾਲ ਸੰਬੰਧਿਤ ਸੀ। ਉਹਨੇ ਕਿਹਾ ਮੈਂ ਪਟਿਆਲੇ ਨੂੰ ਰਿਪਰੈਜ਼ੈਂਟ ਕਰਦਾ, ਪੰਜਾਬ ਦਾ ਮੈਂ MP ਹਾਂ, ਮੈਂ ਪੰਜਾਬ ਦੀ ਗੱਲ ਕਰਾਂਗਾ। ਔਰ ਉਹਨੇ ਫਿਰ ਕਿਹਾ ਨਾ ਦੇਖ ਲਓ, ਕਹਿੰਦਾ ਉਹ ਜਿਹੜੇ ਉਹ ਲਿਆ ਆਇਆ ਸੀ ਉਹਨੇ ਧਰਮਵੀਰ ਗਾਂਧੀ ਨੇ ਫਾੜ ਕੇ ਉਹ ਸੁੱਟੇ, ਕਿਹਾ ਵੀ ਚੁੱਕ ਲੈ, ਮੈਂ ਨਹੀਂ ਮਾਂ, ਔਰ ਉਹਨਾਂ ਨੂੰ ਸਸਪੈਂਡ ਕਰਤਾ। ਸੋ ਮੈਂ ਸਮਝਦਾ ਵੀ ਜਦੋਂ, ਔਰ ਇਹ ਨਹੀਂ ਹੈ ਵੀ ਕੋਈ ਡਾਕਟਰ ਧਰਮਵੀਰ ਗਾਂਧੀ ਖਾਲਿਸਤਾਨ ਦੇ ਹਮਾਇਤੀ ਨੇ, ਉਹ ਹਿੰਦੂ ਰਾਸ਼ਟਰ ਹੋਏ ਦੂਜਾ, ਉਹ ਇੱਕ ਟਰੂ ਸੈਕੂਲਰ ਕਰੈਕਟਰ ਵਾਂਗ, ਇੱਕ ਸੱਚੇ ਪੰਜਾਬੀ ਵਾਂਗ ਸੋਚਦੇ ਨੇ। ਔਰ ਅਸੀਂ TV 84 ਤੇ ਉਹਨਾਂ ਨਾਲ ਬਹੁਤ ਇੰਟਰਵਿਊ ਹੋਏ ਨੇ, ਹੁਣ ਵੀ ਅਸੀਂ ਪਿਛਲੇ ਦਿਨਾਂ 'ਚ ਵੀ ਉਹਨਾਂ ਦੇ ਨਾਲ ਕੀਤਾ, ਸਾਡੀ ਉੱਥੋਂ ਦੀ ਟੀਮ ਨੇ। ਪਰ ਮੈਂ ਇਹ ਸਮਝਦਾ ਹਾਂ ਕਿ ਵੀ ਦੇਖੋ ਪੰਜਾਬ 'ਚ ਬੜੀ ਗੰਦੀ ਖੇਡ ਦਿੱਲੀ ਦੀਆਂ ਏਜੰਸੀਆਂ ਨੇ ਖੇਡੀ ਹੈ ਪਹਿਲੇ ਦਿਨ ਤੋਂ। ਪੰਜਾਬ ਦਾ ਇਸ਼ੂ ਕਦੇ ਵੀ ਹਿੰਦੂ ਸਿੱਖ ਇਸ਼ੂ ਨਹੀਂ ਸੀ। ਔਰ ਇਹਦੇ ਬਾਵਜੂਦ ਕਿ ਪੰਜਾਬ 'ਚ ਆਲਮੋਸਟ 2 ਦਹਾਕੇ 3 ਦਹਾਕੇ ਸਰਕਾਰ ਨੇ ਕਾਲਾ ਦੌਰ ਚਲਾਇਆ, ਸਰਕਾਰੀ ਕਾਲਾ ਦੌਰ ਸੀ। ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਨਵੰਬਰ 84 ਚ ਹਜ਼ਾਰਾਂ ਸਿੱਖ ਬਾਹਰ ਮਾਰੇ, ਪਰ ਪੰਜਾਬ 'ਚ ਇੱਕ ਵੀ ਘਟਨਾ ਐਸੀ ਨਹੀਂ ਹੈ ਜਿਹਦੇ 'ਚ ਕਿ ਇਹ ਹੋਏ ਕਿ ਜੀ ਸਿੱਖਾਂ ਦੀ ਭੀੜ ਨਿਕਲੀ ਤੇ ਉਹਨੇ ਜਾ ਕੇ ਕਿਸੇ ਹਿੰਦੂ ਨੂੰ ਫੜ ਕੇ ਜਿਹੜਾ ਉਹ ਮਾਰਿਆ ਹੋਏ ਉਹਦਾ ਘਰ ਨਾ। ਕਿਉਂਕਿ ਇਹ ਲੜਾਈ ਕਦੇ ਵੀ ਹਿੰਦੂ ਸਿੱਖ ਲੜਾਈ ਨਹੀਂ ਸੀ, ਪਰ ਕਿਉਂਕਿ ਹਕੂਮਤ ਜਿਹੜੀ ਕਿ ਇਨਜਸਟਿਸ ਕਰਦੀ ਹੈ ਪੰਜਾਬ ਦੇ ਸੂਬੇ ਨਾਲ, ਔਰ ਜਦੋਂ ਪੰਜਾਬ ਨਾਲ ਧੱਕਾ ਹੁੰਦਾ ਇਹ ਨਹੀਂ ਹੈ ਵੀ ਸਿੱਖ ਹੁਣ ਇਸ ਵਾਰ ਇੱਕ ਚੰਗੀ ਗੱਲ ਇਹ ਸੀ ਕਿਸਾਨ ਮੋਰਚੇ ਦੇ ਚੱਲਦੇ ਆ ਕਿ ਪੰਜਾਬ ਦੇ ਸ਼ਹਿਰੀ ਵਪਾਰੀ, ਆੜਤੀ ਹੋਣ ਦੂਜੇ ਹੋਣ, ਉਹ ਵੀ ਹਮਾਇਤ 'ਤੇ ਆ ਕੇ ਖਲੋਤੇ ਸੀ। ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਤੋੜਨ ਦੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜੇ ਪਿੰਡ ਖੁਸ਼ਹਾਲ ਨੇ ਬਿਲਕੁਲ ਤੇ ਅਲਟੀਮੇਟਲੀ ਸ਼ਹਿਰ ਦੀਆਂ ਮੰਡੀਆਂ 'ਚ ਕਣਕ ਝੋਨਾ ਦੂਜਾ ਆ ਕੇ ਸੁੱਟਣਗੇ ਤੇ ਉਹਨਾਂ ਵਪਾਰੀਆਂ ਦੇ ਵੀ ਘਰ ਤੇ ਉਹਦੇ ਤੋਂ ਹੀ ਤੁਰਦੇ ਨੇ। ਸੋ ਇਹ ਠੀਕ ਹੈ ਕਿ ਇਸ ਕਿਸਮ ਦੀ ਜਿਹੜੀ ਡਿਵਾਈਡਿੰਗ ਲਾਈਨ 47 ਤੋਂ ਹੀ ਸ਼ੁਰੂ ਹੋਈ, ਉਹਦਾ ਨਤੀਜਾ ਸੀ ਕਿ ਪਹਿਲਾ ਜਿਹੜਾ ਵੱਡਾ ਗੁਨਾਹ ਪੰਜਾਬ ਦੇ ਸਾਡੇ ਹਿੰਦੂ ਭਰਾਵਾਂ ਭੈਣਾਂ ਨੇ ਕੀਤਾ, ਜਿਸ ਦੀ ਮੈਂ ਸਮਝਦਾ ਵੀ ਸਜ਼ਾ ਸਾਰਾ ਪੰਜਾਬ ਔਰ ਸਿੱਖ ਕੌਮ ਖਾਸ ਤੌਰ ਤੇ ਅੱਜ ਤੱਕ ਭੁਗਤ ਰਹੀ ਹੈ। ਉਹ ਸੀ ਕਿ 1951 ਦੀ ਸੈਂਸਸ ਵੇਲੇ ਆਪਣੀ ਜ਼ਬਾਨ ਹਿੰਦੀ ਲਿਖਾਣਾ, ਪੰਜਾਬੀ ਤੋਂ ਹੀ ਮੁਨਕਰ ਹੋ ਜਾਣਾ, ਮਾਂ ਬੋਲੀ ਤੋਂ ਹੀ। ਫਿਰ ਇਹਦਾ ਹੀ ਕਾਰਨ ਸੀ ਉਹੀ ਗਲਤੀ 1961 'ਚ ਵੀ ਹੋਈ। ਔਰ ਜਦੋਂ 1966 'ਚ ਪੰਜਾਬੀ ਸੂਬਾ ਬਣਦਾ ਹੈ, ਉਹ ਉਸ ਆਧਾਰ 'ਤੇ ਬਣਾਇਆ ਗਿਆ 1961 ਦੀ ਮਰਦਮਸ਼ੁਮਾਰੀ 'ਤੇ ਬੇਸ ਕਿ ਜੀ ਕਿਹਦੀ ਜ਼ਬਾਨ ਕੀ ਹੈ। ਹੁਣ ਉਹਦੇ 'ਚ ਜ਼ਾਹਰਾ ਤੌਰ 'ਤੇ ਜਿਹੜਾ ਪੰਜਾਬ ਦੇ ਹਿੰਦੂ ਭਰਾਵਾਂ ਭੈਣਾਂ ਨੂੰ ਗੁੰਮਰਾਹ ਕੀਤਾ ਗਿਆ ਸੀ, ਜਿਹੜੇ ਲੋਕ ਦਿੱਲੀ ਦੇ ਵਿੱਚ ਬੈਠੇ ਸੀ ਮੀਡੀਆ 'ਚ, ਉਹਨਾਂ 'ਚ ਵਰਿੰਦਰ, ਯਸ਼, ਇਹ ਸਾਰੀਆਂ ਅਖਬਾਰਾਂ, ਹਿੰਦ ਸਮਾਚਾਰ, ਵੀਰ ਪ੍ਰਤਾਪ, ਮਿਲਾਪ, ਇਹੀ ਇਹਨਾਂ ਨੇ
ਉਹ ਗੁਨਾਹ ਕੀਤਾ। ਨਤੀਜੇ ਦੇ ਤੌਰ ਤੇ ਡਿਵਾਈਡਿੰਗ ਲਾਈਨ ਸ਼ੁਰੂ ਹੋਈ। ਹਾਲਾਂਕਿ ਕਦੇ ਵੀ ਨਾ 47 ਤੋਂ ਬਾਅਦ ਬੇਸ਼ੱਕ ਅਕਾਲੀ ਦਲ ਅੱਜ ਜਿਵੇਂ ਖਾਲਿਸਤਾਨੀ ਜਥੇਬੰਦੀਆਂ ਬਾਰੇ ਕਿਹਾ ਜਾਂਦਾ ਹੈ, ਇਹੀ ਕੁਛ ਜਦੋਂ ਪੰਜਾਬੀ ਸੂਬੇ ਦੀ ਮੰਗ ਹੁੰਦੀ ਸੀ, ਬੜੀ ਜੈਨੂਨ ਮੰਗ ਸੀ ਕਿ ਭਾਈ ਤੁਸੀਂ ਬਾਕੀ ਭਾਰਤ ਦੀਆਂ ਜ਼ਬਾਨਾਂ ਤੇ ਆਧਾਰਿਤ ਸੂਬੇ ਬਣਾ ਦਿੱਤੇ, ਤਮਿਲ, ਤੇਲਗੂ, ਕੰਨੜ, ਮਲਿਆਲਮ, ਮੁੰਬਈ ਨੂੰ ਤੋੜ ਕੇ ਮਹਾਰਾਸ਼ਟਰ ਤੇ ਗੁਜਰਾਤ ਬਣਾਇਆ, ਤਮਿਲ ਜ਼ਬਾਨ ਦੇ ਉੱਤੇ ਤਮਿਲਨਾਡੂ ਬਣਾ ਦਿੱਤਾ, ਇੱਕ ਰਾਸ਼ਟਰ ਹੁੰਦਾ ਮਹਾਰਾਸ਼ਟਰ ਬਣਾ ਦਿੱਤਾ ਗੁਜਰਾਤ ਤੋਂ ਔਰ ਬੰਬਈ ਨੂੰ ਅੱਡ ਕਰਕੇ, ਕਿ ਭਾਈ ਜੇ ਉਹਨਾਂ ਸਾਰੀਆਂ ਜ਼ਬਾਨਾਂ ਤੇ ਆਧਾਰਿਤ ਸੂਬੇ ਬਣ ਸਕਦੇ ਨੇ ਤਾਂ ਪੰਜਾਬ ਦੀ ਜ਼ਬਾਨ, ਪੰਜਾਬੀ ਜਿਹੜੇ ਲੋਕ ਬੋਲਦੇ ਨੇ, ਇਹ ਕਿਉਂ ਨਹੀਂ ਸਟੇਟ ਲੈਂਗੁਏਜ ਹੋ ਸਕਦੀ ਭਾਈ? ਉਹ ਕਹਿੰਦੇ ਪੰਜਾਬੀ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ। ਹੁਣ ਅੱਜ ਵੀ ਸਾਡੇ ਪੰਜਾਬ ਦੇ ਹਿੰਦੂ ਭੈਣ ਭਰਾ ਇਸ ਪੱਖੋਂ ਹੁਣ ਠੀਕ ਸੁਚੇਤ, ਪਿਛਲੀਆਂ ਮਰਦਮਸ਼ੁਮਾਰੀਆਂ 'ਚ ਠੀਕ ਪੰਜਾਬੀ ਲਿਖਾਉਂਦੇ ਨੇ, ਲੇਕਿਨ ਜੇ ਇਹੀ ਗਲਤੀ ਉਦੋਂ ਨਾ ਕੀਤੀ ਹੁੰਦੀ ਤਾਂ ਫਿਰ ਪੰਜਾਬ ਇੰਨਾ ਸਿਮਟ ਕੇ ਨਾ ਰਹਿ ਜਾਂਦਾ, ਇਹ ਨਫ਼ਰਤ ਦੀ ਲਾਈਨ ਨਾ ਹੁੰਦੀ। ਔਰ ਮੈਂ ਸਮਝਦਾ ਵੀ ਡਾਕਟਰ ਧਰਮਵੀਰ ਗਾਂਧੀ, ਉਸ ਜ਼ਮਾਨੇ 'ਚ ਵੀ ਐਸੇ ਲੋਕ ਸੀ, ਵੈਰੀ ਫਿਊ, ਜਿਨ੍ਹਾਂ ਨੇ ਆਵਾਜ਼ ਕੀਤੀ। ਉਹਨਾਂ ਨੇ ਕਿਹਾ ਵੀ ਮਤ ਇਹ ਕਰੋ, ਆਪਣੀ ਜ਼ਬਾਨ ਨਾਲ, ਆਪਣੀ ਮਾਂ ਨਾਲ ਧੋਖਾ ਨਾ ਕਰੋ, ਲੇਕਿਨ ਇੱਕ ਸਿਆਸੀ ਪ੍ਰਚਾਰ ਸੀ। ਹੁਣ ਜਿਸ ਅੰਦਾਜ਼ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਏ ਜਾਂ ਮੋਦੀ ਔਰ ਲਾਈਨ ਹੋਏ, ਉਹੀ ਪੰਜਾਬ ਦੇ ਹਿੰਦੂ ਪੰਜਾਬ ਦੇ ਵਿੱਚ ਕੰਫਰਟੇਬਲ ਨੇ। ਜੇ ਕੰਫਰਟੇਬਲ ਨਾ ਹੁੰਦੇ ਤਾਂ ਕਿਸਾਨ ਅੰਦੋਲਨ ਹੋਏ, ਕਦੇ ਵੀ ਕੋਈ ਐਸੀ ਘਟਨਾ ਜਿਹੜੀ ਆ ਉਹ ਨਹੀਂ ਜੋੜੀ ਜਾ ਸਕਦੀ ਇਸ ਕਿਸਮ ਦੇ ਨਾਲ। ਲੇਕਿਨ ਕੇਜਰੀਵਾਲ ਆ ਕੇ ਕਹਿੰਦਾ ਕਿ ਜੀ ਦੇਖੋ, ਜਿਹੜਾ ਮੋਦੀ ਤੇ ਅਟੈਕ ਹੋਣਾ ਸੀ, ਜਿਹਦੇ ਕਰਕੇ ਉਹਨੇ ਕਿਹਾ ਜੀ ਮੈਂ ਜਾਨ ਬਚਾ ਕੇ ਆਇਆ, ਇਹ ਸ਼ੋਅ ਕਰਦਾ ਹੈ ਕਿ ਪੰਜਾਬ ਦੇ ਹਿੰਦੂ ਜਿਹੜੇ ਨੇ ਬੜੇ ਸੁਰੱਖਿਅਤ ਨੇ ਔਰ ਸਾਡੀ ਸਰਕਾਰ ਆਮ ਆਦਮੀ ਦੀ ਆ ਗਈ, ਅਸੀਂ ਸਾਰਿਆਂ ਨੂੰ ਸਿਕਿਉਰ ਕਰਾਂਗੇ। ਹੁਣ ਇਹੀ ਗੱਲ ਜੇ ਚੰਨੀ ਨੇ ਠੀਕ ਕਿਹਾ, ਉਹਨੇ ਕਿਹਾ ਜੀ ਪੰਜਾਬ ਪੰਜਾਬੀਆਂ ਦਾ, ਅਸੀਂ ਰੂਲ ਕਰਨਾ ਹੈ, ਸਾਨੂੰ ਯੂਪੀ ਬਿਹਾਰ ਦੇ ਭਈਏ ਦੱਸਣਗੇ ਕਿ ਵੀ ਉਹਨਾਂ ਨੂੰ ਨਹੀਂ ਅਸੀਂ ਰਾਜ ਕਰਨ ਦੇਣਾ। ਹੁਣ ਗੱਲ ਇਹ ਉਹਦੀ ਉਹਨੂੰ ਲੈ ਕੇ ਜਿਵੇਂ ਆਮ ਆਦਮੀ, ਬੀਜੇਪੀ, ਮਾਇਆਵਤੀ ਸਾਰੇ ਇੱਕ ਦੂਜੇ ਤੇ ਸਣੇ, ਬਾਦਲ ਉਹ ਉਹਦੇ ਤੇ ਝਪਟ ਪਏ। ਉਹਨੇ ਕਿਹਾ ਜੀ ਤੁਸੀਂ ਤਾਂ ਪ੍ਰਵਾਸੀ ਬਈ, ਉਹਨੇ ਕਿਹਾ ਜੀ ਮੈਂ ਤਾਂ ਕੇਜਰੀਵਾਲ ਤਾਂ ਉਹਦੇ ਉਹ ਦੁਰਗੇਸ਼ ਪਾਟਲ, ਪਾਠਕ ਫਲਾਣੇ ਯੂਪੀ, ਮੈਂ ਤਾਂ ਉਹਨਾਂ ਦੀ ਗੱਲ ਕੀਤੀ ਹੈ ਕਿ ਵੀ ਉਹ ਪੰਜਾਬ 'ਚ ਆ ਕੇ ਕੁਰਾਏ ਪਾ ਰਹੇ ਨੇ, ਲੋਕਾਂ ਨੂੰ ਡਿਵਾਈਡ ਕਰ ਰਹੇ ਨੇ, ਮਜ਼ਹਬ ਦੀ ਲਾਈਨ ਇਸਤੇਮਾਲ ਕਰ ਰਹੇ ਨੇ। ਔਰ ਅਸੀਂ ਇਹ ਕਿਹਾ ਪੰਜਾਬ ਪੰਜਾਬੀਆਂ ਦਾ, ਬਾਕੀ ਭਈਏ ਸਾਨੂੰ ਨਹੀਂ ਅਜ਼ੀਜ਼ ਨੇ, ਕਿਉਂਕਿ ਉਹਨਾਂ ਨੇ ਜਿਹੜਾ ਉਹ ਕੰਸਟਰਕਸ਼ਨ ਔਰ ਡਿਵੈਲਪਮੈਂਟ ਜਾਂ ਖੇਤੀਬਾੜੀ 'ਚ ਉਹਨਾਂ ਦਾ ਰੋਲ ਹੈ। ਲੇਕਿਨ ਨਫ਼ਰਤ ਦੀ ਲਾਈਨ ਦੇਖੋ, ਮੋਦੀ ਇੱਕਦਮ ਅਬੋਹਰ ਪਠਾਨਕੋਟ ਉਹ ਕਹਿੰਦਾ ਦੇਖੋ अब ये बताएंगे गुरु गोबिंद सिंह कहाँ पैदा हुए, क्योंकि पटना साहब उन्होंने जन्म स्थान है, वो कहते उन्होंने बेइज्जती करती। हालांकि मैं समझदा भी गांधी फैमिली जिहड़ी है उन्हों का सिखां नाल जदी पुश्ती वैर है, लेकिन प्रियंका गांधी जिहड़ी बैठी सी जो चन्नी ने कहा, उन्हें डिफेंड किया। उन्हें कहा जी उन्हें बिल्कुल जिहड़ा ये कहा कि पंजाब, उन्होंने कहा असीं यूपी च पसंद करांगे कि आके साडे ते कोई बाहरला राज करे। सो उन्हें कहा भी आ देख लो मोदी ते केजरीवाल, उन्हें कहा दोनों भरा ही ने, उन्हें कहा वो बड़े मी है तो ये छोटे मी है। तो डॉक्टर धर्मवीर गांधी ने, फार्मर पटियाला MP गांधी एक्यूजेस केजरीवाल ऑफ प्लेइंग रिलीजियस पोलराइजेशन पॉलिटिक्स, अर्जेस इलेक्शन कमीशन टू इशू नोटिस। उन्होंने कहा आई डू नॉट सपोर्ट एनी पोलिटिकल पार्टी, आई एम ओनली टॉकिंग अबाउट द क्वालिटीज़ ऑफ वेरीअस इंडिविजुअल। धर्मवीर गांधी ने कहा मैं किसी पार्टी नाल नहीं है, इलेक्शन कमीशन भी उन्होंने रिपोर्ट की है, पर ਉਹਦੇ 'ਚ ਉਹਨਾਂ ਨੇ ਕਿਹਾ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ is playing religious polarization politics and demanded that ESI send him a notice and demand clarification on his statement. ਉਹਨਾਂ ਨੇ ਕਿਹਾ ਕਿ ਵੀ ਕੇਜਰੀਵਾਲ ਨੇ ਆਪਣੀ ਸਟੇਟਮੈਂਟ 'ਚ ਕਿਹਾ, said that a Hindu businessman had come to meet him in Ludhiana and claimed Hindus felt unsafe in Punjab. This is completely fake and concocted story. It is a bid to divide the people on religious lines, despite the fact that Hindu-Sikh relations have always remained cordial even during the 1980s. ਇਹ ਬਹੁਤ ਵੱਡੀ ਗੱਲ ਕਹੀ ਕਿ 80ਵਿਆਂ ਦੇ ਦਹਾਕੇ 'ਚ ਵੀ ਜਦੋਂ ਕਿ ਪੰਜਾਬ ਦੇ ਵਿੱਚ ਪੂਰਾ ਸਟੇਟ ਰਿਪਰੈਸ਼ਨ ਚੱਲ ਰਿਹਾ ਸੀ, ਹਿੰਦੂ ਸਿੱਖਾਂ ਦੇ ਸੰਬੰਧਾਂ 'ਚ ਖਟਾਸ ਨਹੀਂ ਸੀ, ਉਹਨਾਂ ਨੇ ਕਿਹਾ ਵੀ ਇਹ ਇਸ ਲਾਈਨ ਤੇ ਡਿਵਾਈਡ ਕਰ ਰਿਹਾ। ਹੁਣ ਤੁਸੀਂ ਜੇ ਦੇਖੋਗੇ ਕਿ ਮੋਦੀ ਦਾ ਬਿਆਨ ਤੇ ਕੇਜਰੀਵਾਲ ਦਾ, ਫਿਰ ਘੱਟੋ ਘੱਟ ਪੰਜਾਬ ਵਾਸੀਆਂ ਨੂੰ, ਉਹ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਇਹ ਸਮਝ ਲੈਣਾ ਚਾਹੀਦਾ ਕਿ ਭਾਈ ਇਹ ਕਿੰਨੀ ਗੰਦੀ ਪੋਲਿਟਿਕਸ ਕਰ ਰਹੇ ਨੇ। ਕਿਉਂਕਿ ਇਕੱਲਾ ਇਹੀ ਨਹੀਂ ਵੀ ਕੇਜਰੀਵਾਲ ਨੇ ਹਿੰਦੂਆਂ ਦੇ ਅਨਸੇਫ ਹੋਣ ਦੀ ਗੱਲ ਕੀਤੀ, ਈਵਨ ਜਿਹੜਾ
ਰਾਘਵ ਚੱਡਾ ਹੁਣ ਇੱਕ ਲੱਭਿਆ ਹੋਇਆ, ਉਹਨਾਂ ਨੇ ਪੈਸੇ ਖਾਣ ਲਈ ਕੀ ਉਹਦੇ ਲਈ ਲਫ਼ਜ਼ ਦਲਾਲ ਹੁੰਦਾ ਹੈ, ਵੈਸੇ ਪੰਜਾਬੀ ਤਾਂ ਦਲਾਲ ਦਾ ਅਖੀਰਲਾ ਲੱਲਾ ਉਡਾ ਦਿੰਦੇ, ਹੋਰ ਲਫ਼ਜ਼ ਬਣ ਜਾਂਦਾ ਉਹ। ਹੁਣ ਉਹਦੇ 'ਚ ਉਹ ਕਹਿ ਰਿਹਾ ਆਮ ਆਦਮੀ ਪਾਰਟੀ ਗੋਜ਼ ਫਰਮ 6 CM ਫੇਸ ਟੂ ਵਾਈ ਨਾਟ ਜਾਖੜ। ਇਹ ਟਾਈਮਜ਼ ਆਫ ਇੰਡੀਆ ਨੇ ਇਹਦੇ ਉੱਤੇ ਸਟੋਰੀ ਕੀਤੀ ਹੈ, ਕਿਉਂਕਿ ਇਹ ਗੱਲ ਰਾਘਵ ਚੱਡਾ ਨੇ ਕਹੀ ਕਿ ਜੀ ਸੁਨੀਲ ਜਾਖੜ ਨੂੰ ਇਸ ਲਈ ਨਹੀਂ ਮੁੱਖ ਮੰਤਰੀ ਬਣਾਇਆ ਗਿਆ ਕਿ ਉਹ ਹਿੰਦੂ ਹੈ, ਇਹ ਤਾਂ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਹੈ। ਐਂਟਾਇਰ ਪੰਜਾਬ ਵੁੱਡ ਬੀ ਪ੍ਰਾਊਡ ਆਫ ਆਵਰ CM ਫੇਸ, ਵਨ ਥਿੰਗ ਇਜ਼ ਸ਼ੋਰ। ਔਰ ਇਹ ਹੁਣ ਪਹਿਲਾਂ ਕੇਜਰੀਵਾਲ ਨੇ ਉਹੀ ਪੱਤਾ ਖੇਡਿਆ ਸੀ ਕਿ ਕੇਜਰੀਵਾਲ ਨੇ ਕਿਹਾ ਸੀ ਜੀ ਅਸੀਂ ਸਿੱਖ ਫੇਸ ਹੀ ਬਣਾਵਾਂਗੇ। ਹੁਣ ਭਗਵੰਤ ਮਾਨ ਕਿੰਨਾ ਕੁ ਵਿਚਾਰਾ ਚੁਟਕਲੇ ਤਾਂ ਸੁਣਾ ਦਿੰਦਾ ਉਹ। ਹੁਣ ਹਰ ਥਾਂ ਤੇ ਤੁਸੀਂ ਦੇਖੋਗੇ ਜੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਬਣਨਾ ਹੈ ਜੇ ਉਹਦੀ ਪਾਰਟੀ, ਤੇ ਕੇਜਰੀਵਾਲ ਦਾ ਕੀ ਕੰਮ ਹੈ ਵਿਚਾਲੇ? ਹਰ ਮੀਡੀਆ ਇੰਟਰਵਿਊ ਜੋ ਨਾਲ ਬੈਠਾ ਹੁੰਦਾ ਉਹ ਜੇ ਬੋਲਣ ਹੀ ਲੱਗਦਾ ਹੈ, ਤੇ ਉਹ ਹਿੰਦੀ ਵੀ ਆਪਣੇ ਵੱਲੋਂ ਵਿਚਾਰਾ ਯੂਪੀ ਵਾਂਗ ਬੋਲਣ ਦੀ ਕੋਸ਼ਿਸ਼ ਕਰਦਾ ਭਗਵੰਤ ਮਾਨ, ਤੇ ਨਾਲ ਦੀ ਨਾਲ ਕੇਜਰੀਵਾਲ ਉਸ ਨੂੰ ਭਗਵੰਤ ਜੀ ਆਪ ਮਤ ਮੈਂ ਬਤਾਤਾ ਹੂੰ। ਸੋ ਮਤਲਬ ਇਹ ਹੈ ਵੀ ਆਮ ਲੋਕਾਂ ਨੂੰ ਨਜ਼ਰ ਆ ਰਿਹਾ ਵੀ ਕੇਜਰੀਵਾਲ ਕੀ ਖੇਡ ਰਿਹਾ। ਸੋ ਅਸੀਂ ਡਾਕਟਰ ਧਰਮਵੀਰ ਗਾਂਧੀ ਦੇ ਹੌਸਲੇ ਨੂੰ ਜਿਹੜਾ ਉਹਦੀ ਉਸ ਹੌਸਲੇ ਦੀ ਦਾਦ ਦਿੰਦੇ ਕਿ ਉਹਨਾਂ ਨੇ, ਕਿਉਂਕਿ ਇਹ ਜਦੋਂ ਨਿੱਕੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਨਫ਼ਰਤ ਫੈਲਾਉਣ ਲਈ, ਔਰ ਜੇ ਕੋਈ ਸਿੱਖ ਕਹਿੰਦਾ ਉੱਥੇ ਬੈਠਾ ਉਹ ਗੱਲ ਹੋਰ ਹੁੰਦੀ ਹੈ। ਇੱਕ ਹਿੰਦੂ ਪੰਜਾਬੀ ਜਿਹੜਾ ਫਖਰ ਨਾਲ ਆਪਣੇ ਆਪ ਨੂੰ ਪੰਜਾਬੀ ਹੋਣ ਦਾ ਫਖਰ ਰੱਖਦੇ ਨੇ, ਉਹ ਇਹ ਕਹਿੰਦੇ ਨੇ ਕਿ ਭਾਈ ਇਹ ਸਾਨੂੰ ਡਿਵਾਈਡ ਕਰ ਰਿਹਾ। ਅਸੀਂ ਤਾਂ 1980ਵਿਆਂ 'ਚ ਵੀ ਪੰਜਾਬ 'ਚ ਹਿੰਦੂ ਸਿੱਖ ਕੋਰਡੀਅਲਿਟੀ ਜਿਹੜੀ ਹੈ ਉਹਦੇ 'ਚ ਕੋਈ ਫਰਕ ਨਹੀਂ ਸੀ ਪਿਆ, ਔਰ ਇਹ ਬਿਲਕੁਲ ਇੱਕ ਹਕੀਕਤ ਹੈ। ਔਰ ਡਾਕਟਰ ਧਰਮਵੀਰ ਗਾਂਧੀ ਮੁਬਾਰਕ ਦੇ ਹੱਕਦਾਰ ਨੇ ਇਸ ਹੌਸਲੇ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।